सकते हो अभी सूरज निकल आया है, सूरज आ गया है ऊपर और अभी धूप आ गई है। सुबह बहुत ठंड थी, बहुत मुश्किल थी, बहुत जैसे हड्डियां जम गई थी बाबे की। जो भी जितने बाबे थे उन सब की हड्डियां जम गई थी। अभी ये बाबे आ गए हैं और ये आज महफिल है, ये जमी हुई है। और ये बाबा फिल्ला, आप जानते आज बाबे बहुत गर्म है। आज जो बहस करेंगे, आज करेंगे इंश्योरेंस पॉलिसी के बारे में। हाँ जी बाबा फिल्ला जी, क्या कहते हो आप? कि बाबा फिल्ला कहता है इंश्योरेंस हलाल है, ठीक है, कूले वास्ते। और अगर तेरे वास्ते हराम, वो कहता है जी मेरे वास्ते हराम है इंश्योरेंस। बाबा बाबे कूले ने कराई है। और जी चाचा अकरम आ गया। चाचा अकरम की कहता मैं तो यही कहता हूँ, मुझे जैसे पता लगा, मैंने सुना है वो हराम है। ठीक हो गया। और ये डॉक्टर माखा साहब, हराम है। हराम है। क्या हराम है डॉक्टर साहब? इंश्योरेंस। इंश्योरेंस हराम। और ये बाबा बूटा इंश्योरेंस, सूद हराम है। सूद हराम। बाबा बूटा कह रहा है सूद हराम है। इंश्योरेंस के बारे में पूछ रहे हैं आप? इंश्योरेंस वाली है कि अच्छा जी, हाँ शोर से तो सूद कोई गल है। सूद बाबा बूटा कहता जी इंश्योरेंस ते सूद इक्को ही गल आ। ਜਿਹਦੇ ਜੀ ਘਾਟੇ ਦਾ ਜ਼ਿੰਮੇਦਾਰ ਨਹੀਂ ਹਰਾਮ। ਉਹ ਤਾਂ ਹਰਾਮ ਆ ਜੀ। ਠੀਕ ਹੋ ਗਿਆ ਜੀ। ਹੁਣ ਕਹਿ ਰਿਹਾ ਜੀ ਇੰਸ਼ੋਰੈਂਸ ਹਰਾਮ ਆ ਜਾਂ ਫਿਰ ਹਲਾਲ ਆ। ਇਹ 50-60 ਸਾਲਾਂ ਤੋਂ ਇਹ ਮਸਲਾ ਨਹੀਂ ਹੱਲ ਹੋਇਆ ਕਿ ਇੰਸ਼ੋਰੈਂਸ ਹਲਾਲ ਆ ਜਾਂ ਹਰਾਮ ਆ। ਇਹਦਾ ਪੈਸਾ ਜਾਇਜ਼ ਆ ਜਾਂ ਫਿਰ ਹਰਾਮ ਆ। ਅਸੀਂ ਜਿਹੜੇ ਬੰਦੇ ਆ, ਅਸੀਂ ਗਹਿਰਾਈ 'ਚ ਨਹੀਂ ਜਾਣ ਵਾਲੇ ਬੰਦੇ, ਸਾਨੂੰ ਨਾ ਇਸ ਚੀਜ਼ ਦਾ ਪਤਾ। ਕਿਉਂਕਿ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਪ੍ਰੂਫ ਦੇਵੇ ਕਿਸੇ ਆਲਮ ਨੂੰ ਜਾਂ ਫਿਰ ਮੌਲਵੀ ਨੂੰ, ਤੇ ਇਸੀ ਬੁਨਿਆਦ ਤੇ ਦੱਸਿਆ ਜਾਂਦਾ ਹੁੰਦਾ ਵਾ ਕਿ ਹਰਾਮ ਆ ਜਾਂ ਫਿਰ ਹਲਾਲ ਆ। ਜਦੋਂ ਇੱਕ ਬੰਦੇ ਨੂੰ ਪਤਾ ਹੀ ਨਹੀਂ ਤੇ ਆਲਮ ਜਿੱਡਾ ਮਰਜ਼ੀ ਲੈ ਆਓ, ਚਾਹੇ ਮੌਲਾਨਾ ਤਾਰਕ ਜਮੀਲ ਸਾਹਿਬ ਹੋਣ ਜਾਂ ਫਿਰ ਕੋਈ ਵੀ ਹੋਵੇ। ਤਾਰਕ ਜਮੀਲ ਸਾਹਿਬ ਨੇ ਜੇ ਉਹਨੂੰ ਹਲਾਲ ਕੀਤਾ, ਜੇ ਹਲਾਲ ਕੀਤਾ ਤੇ ਉਹ ਵੀ ਹੋ ਸਕਦਾ ਉਹਨਾਂ ਨੂੰ ਪ੍ਰੂਫ ਨਾ ਦਿੱਤੇ ਹੋਣ, ਉਹ ਹਲਾਲ ਕਹਿ ਦੇਣ। ਜੇ ਉਹਨਾਂ ਨੇ ਪ੍ਰੂਫ ਉਹਨੇ ਹਰਾਮ ਕਹਿਤਾ, ਹੋ ਸਕਦਾ ਉਹਨਾਂ ਨੇ ਗਲਤ ਦੱਸਿਆ ਹੋਵੇ ਕਿ ਹਾਂ ਵੀ ਆ ਕੰਮ ਆ ਬਾਤ ਆ। ਉਹਨਾਂ ਬਾਬਾ ਫਿੱਲਾ ਵਾ, ਇਹਨੂੰ ਹੋਰ ਇੱਕੋ ਹੀ ਕੰਮ ਆ। ਉਹਨੇ ਕਹਿੰਦਾ ਲੈ ਮੇਰੇ ਨਾਲ ਬਾਂਹ ਫੜ ਲਾ। ਇਹਨੂੰ ਬੁੱਢੇ ਬੰਦੇ ਨੂੰ ਹੋਰ ਕੋਈ ਕੰਮ ਨਹੀਂ ਹੋ। ਜਾਂ ਮੁੱਕੀ ਮਾਰਨੇ ਜਿਹੜੇ ਗੋਡੇ ਤੇ ਮੁੱਕੀ ਮਾਰ ਰਿਹਾ ਗੋਡੇ ਇੱਕ ਆ ਬਾਬਾ ਬਾਈ ਦੇ ਮਾਰ ਮੁੱਕੀ ਲੱਗ ਜਾਂਦਾ। ਪਤਾ ਬਾਬਾ ਕੋਲਾ ਕਹਿੰਦਾ ਉੱਥੇ ਮੇਰੇ ਉਸਤਾਦ ਨੇ ਤੈਨੂੰ ਬਾਬੇ ਲੜ ਪਏ। ਸਾਡੇ ਬਾਬੇ ਅੱਜ ਪੁੱਤਰ ਗਏ ਅਭੀ ਮੇਰਾ ਖਾਮ ਖਾ ਜੋੜ ਤੋੜਨਾ ਤਾਕਤ ਦਾ ਪਤਾ ਲੱਗਣਾ। ਇੱਥੇ ਮਾਰ ਮੁੱਕੀ ਇਹ ਪਤਾ ਲੱਗੇ ਤਾਕਤ। ओ यार बाबा खुला लेतरी बंदा है, क्या 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 ये गला करेंदा यार तू। बाबा फिल्ला वे ए सेठ है जी, एदी 7 करोड़ दी कोठी आ। ਇਹਦੀ 7 ਕਰੋੜ ਦੀ ਕੋਠੀ ਆ ਤੇ ਇਹਨੂੰ ਆਉਂਦਾ ਜੀ ਮਹੀਨੇ ਦਾ ਕਿਰਾਇਆ ਆਉਂਦਾ ਵਾ 1,40,000 ਰੁਪਇਆ। ਪਤਾ ਨਹੀਂ ਕਿੱਧਰ ਕਰਦਾ, ਸਿਗਰਟ ਪੀਂਦਾ ਮੇਰੋਂ ਤੇ ਕੋਈ ਲੱਭਦਾ ਇਹ ਤੋਂ ਵੀ ਸਸਤੀ। ਉਹ ਵੀ ਧਾਰ ਇਹਨੂੰ ਧਾਰ ਸਿਗਰਟ ਦਿੰਦਾ ਮਾਕਾ। ਮਾਕੇ ਨੇ ਸਾਰਾ ਸਾਲ ਇਹਨੂੰ ਚਿਕਟਾ ਧਾਰ ਦਿੱਤੀਆਂ ਕਿ ਮੈਨੂੰ ਝੋਨਾ ਆਇਆ ਨਾ ਝੋਨਾ ਦਊਗਾ। ਫਿਰ ਡਾਕਟਰ ਦਾ ਝੋਨਾ ਲੱਭ ਗਿਆ ਜੀ, ਝੋਨਾ ਪੱਕਣ ਵਾਲਾ ਝੋਨਾ ਲੱਭ ਗਿਆ। ਕਿੰਨਾ ਕੋਈ ਡਾਕਟਰ ਝੋਨਾ ਦੇ ਹੱਕ ਲੱਭੀ ਨਹੀਂ ਕਿੰਨਾ ਝੋਨਾ ਦਿੱਤਾ ਨੇ? 10 ਝੋਨਾ ਇਹਦਾ ਚਾਵਲ ਕਿੰਨੇ ਨਿਕਲੇ ਵਿੱਚੋਂ? 300 ਚਾਵਲ ਨਿਕਲੇ। ਸਾਰਾ ਸਾਲ ਇਹਨੂੰ ਸਿਗਰਟਾਂ ਮੈਂ ਕਿਹਾ ਇਹ ਬੰਦੇ ਨੂੰ ਸਾਰਾ ਸਾਲ ਕੋ ਮੁਫਤ ਸਿਗਰਟਾਂ ਪੀਤੀਆਂ। ਉਦਾਂ ਦਾ ਝੋਨਾ ਤੇ ਤੂੰ ਚਾਹੀਦੀ ਸਿਗਰਟ ਪਿਆ ਦਿੰਦਾ। ਹੁਣ ਪਤਾ ਡਾਕਟਰ ਤੂੰ ਕੀ ਕਰੀ, ਉਹ ਫੱਕ ਲੈ ਕੇ ਨਾ ਜਿਹੜੀ ਫੱਕ ਉਹੀ ਤੂੰ ਸਿਗਰਟਾਂ ਹੀ ਭਰ ਕੇ ਪਿਆ। ਉਹਦੀਆਂ ਸਿਗਰਟਾਂ ਭਰੀ ਆ ਬਾਬਾ ਬੂਟਾ ਬਾਜੀ ਇਹ ਸੋਚਦਾ ਸਿਗਰਟਾਂ ਬਣਾਉਣੀਆਂ ਸੀ।